ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਜਿਹੜੀ ਗੱਲ ਅਸੀਂ ਕਈ ਦਿਨਾਂ ਤੋਂ ਕਰ ਰਹੇ ਹਾਂ, ਲੱਗਦਾ ਹੈ ਸਾਡੇ ਸਿਆਸਤਦਾਨਾਂ ਨੂੰ ਉਹਦੀ ਸਮਝ ਨਹੀਂ ਆ ਰਹੀ। ਦੇਸ਼ ਪੰਜਾਬ ਦੇ ਖਿਲਾਫ ਮੁਸਲਸਲ ਤਕਰੀਰਾਂ, ਇਹ ਤਾਸਰ ਦੇਣਾ ਕਿ ਜਿਵੇਂ ਪੰਜਾਬ ਦੇ ਵਸਾਇਲ ਤੇ ਪੰਜਾਬੀ ਇਸਤੇਮਾਲ ਕਰ ਹੀ ਰਹੇ ਨੇ, ਇਹਦੇ ਨਾਲ ਨਾਲ ਜਨੂਬੀ ਪੰਜਾਬ ਦੀ ਧਰਤੀ ਨੂੰ ਵੀ ਇਹ ਨੋਚ ਕੇ ਖਾ ਰਹੇ ਨੇ ਜਿਵੇਂ ਕੋਈ ਪਰਾਇਆ ਮਾਲ ਹੁੰਦਾ ਹੈ। ਅੱਜ ਚੇਅਰਮੈਨ ਸੈਨੇਟ ਯੂਸਫ ਰਾਜ ਗਿਲਾਨੀ ਦੇ ਪੁੱਤਰ ਨੇ ਵੀ ਉਹ ਰਾਗ ਲਾਪਿਆ ਜਿਹੜਾ ਸਾਨੂੰ ਸਿੰਧ ਵਿੱਚੋਂ ਸੁਣਾਈ ਦੇ ਰਿਹਾ ਹੈ। ਉਹ ਗੱਲਾਂ ਦੁਹਰਾਈਆਂ ਜੋ ਸ਼ਰਜੀਲ ਮਹਿਮਦ ਦੇ ਨਾਲ ਸ਼੍ਰੀ ਰਹਿਮਾਨ ਅਤੇ ਦੂਜੇ ਪੰਜਾਬ ਦੇ ਸਿਆਸਤਦਾਨ ਮੁਸਲਸਲ ਕਰ ਰਹੇ ਨੇ। ਗਿਲਾਨੀ ਦੇ ਪੁੱਤਰ ਨੇ ਆਖਿਆ ਕਿ ਜਨੂਬੀ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹ ਨੇ ਤਬਾਹੀ ਫੇਰੀ ਹੈ, ਉਹ ਇਲਾਕੇ ਪੰਜਾਬ ਸਰਕਾਰ ਕੋਲੋਂ ਹਿਸਾਬ ਮੰਗਦੇ ਨੇ। ਉਹਨੇ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਮਰੀਅਮ ਸਰਕਾਰ ਨੇ ਜਲਾਲਪੁਰ ਪੀਰਵਾਲਾ ਅਤੇ ਦੂਜੇ ਇਲਾਕੇ ਜਾਣ-ਬੁੱਝ ਕੇ ਡੋਬੇ ਨੇ। ਸਿਰ ਉੱਤੇ ਸਿੰਧੀ ਟੋਪੀ ਲੈ ਕੇ ਸਿੰਧੀਆਂ ਦੀ ਡੁਗਡੁਗੀ ਉੱਤੇ ਸਿਆਸੀ ਨਾਚ ਅਤੇ ਪੰਜਾਬ ਦੁਸ਼ਮਣੀ ਦੇ ਠੁਮਕੇ ਲਾਉਣ ਵਾਲੇ ਅਜਿਹੇ ਲੋਕ ਸ਼ਾਇਦ ਸਮਝਦੇ ਨੇ ਕਿ ਪੰਜਾਬ ਦੀ ਧਰਤੀ ਨੂੰ ਮੰਦਾ ਬੋਲਣਗੇ ਤਾਂ ਕੋਈ ਜਵਾਬ ਨਹੀਂ ਲੱਭੇਗਾ। ਇਹਨਾਂ ਦਾ ਇਹ ਖਿਆਲ ਵੀ ਹੈ ਕਿ ਅਸੀਂ ਸੂਬੇ ਦੀ ਵੰਡ ਦੀ ਗੱਲ ਕਰਾਂਗੇ ਤਾਂ ਸ਼ਾਇਦ ਲੋਕ ਸਾਡੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣਗੇ। ਹਾਰ ਤਾਂ ਇਹਨਾਂ ਨੂੰ ਪਹਿਨਣਗੇ ਪਰ ਫੁੱਲਾਂ ਦੇ ਨਹੀਂ, ਜੁੱਤੀਆਂ ਦੇ। ਅੱਜ ਸੋਸ਼ਲ ਮੀਡੀਆ ਦਾ ਦੌਰ ਹੈ, ਲੋਕ ਏਡੇ ਸਿਆਣੇ ਹਨ ਕਿ ਸਿਆਸੀ ਮਸਲਿਆਂ ਦੇ ਨਾਲ ਨਾਲ ਸਿਆਸੀ ਚਾਲਾਂ ਵੀ ਚੰਗੀ ਤਰ੍ਹਾਂ ਸਮਝ ਲੈਂਦੇ ਨੇ। ਅੱਜ ਦਾ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੂਬੇ ਦੀ ਵੰਡ ਦਾ ਨਾਅਰਾ ਕਿਉਂ ਲਾਇਆ ਜਾ ਰਿਹਾ ਹੈ। ਉਹਨੂੰ ਚੰਗੀ ਤਰ੍ਹਾਂ ਖਬਰ ਹੈ ਕਿ ਪੀਪਲ ਪਾਰਟੀ ਜਿਹੜੀ ਪੰਜਾਬ ਵਿੱਚ ਮੁਕੰਮਲ ਤੌਰ 'ਤੇ ਦਫਨ ਹੋ ਚੁੱਕੀ ਹੈ, ਮਾਜ਼ੀ ਦੀ ਕਬਰੇ ਸੁੱਤੀ ਇਸ ਜਮਾਤ ਦਾ ਇਸ ਧਰਤੀ 'ਤੇ ਕੋਈ ਮੁਸਤਕਬਲ ਨਹੀਂ। ਆਮ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਗਿਲਾਨੀ ਖਾਨਦਾਨ ਜਾਂ ਫਿਰ ਜਨੂਬੀ ਪੰਜਾਬ ਵਿੱਚ ਵਸਦੇ ਸਿੰਧੀ ਟਾਊਟ ਉਹ ਮਖਦੂਮ ਜਿਹੜੇ ਕਦੇ ਵੀ ਪੰਜਾਬ ਦੀ ਵਜ਼ਾਰਤ ਦਾ ਖਾਬ ਪੂਰਾ ਨਹੀਂ ਕਰ ਸਕਦੇ। ਉਹਨਾਂ ਦਾ ਇੱਕੋ ਮਕਸਦ ਹੈ ਕਿ ਪੰਜਾਬ ਵੰਡ ਕੇ ਇਸ ਦੇ ਜਨੂਬ ਵਿੱਚ ਅਜਿਹਾ ਸੂਬਾ ਬਣਾਇਆ ਜਾਏ ਜਿੱਥੇ ਲਸਾਨੀਅਤ ਦੇ ਨਾਲ ਨਾਲ ਸੂਬਾਈ ਤਾਸਬ ਨੂੰ ਹਵਾ ਦਿੱਤੀ ਜਾਏ ਤਾਂ ਜੇ ਇਹਨਾਂ ਦੀ ਹਕੂਮਤ ਦਾ ਸੁਪਨਾ ਪੂਰਾ ਹੋ ਸਕੇ। ਇਹ ਲੋਕ ਜਿਹਨਾਂ ਨੇ ਹਮੇਸ਼ਾ ਲੁੱਟਮਾਰ ਦਾ ਬਾਜ਼ਾਰ ਗਰਮ ਕਰਕੇ ਉਸ ਖਿੱਤੇ ਦੇ ਵਸਨੀਕਾਂ ਦੀ ਤਰੱਕੀ ਦਾ ਰਾਹ ਡੱਕਿਆ, ਜਿਹਨਾਂ ਨੇ ਹਮੇਸ਼ਾ ਸਰਕਾਰੀ ਖਜ਼ਾਨੇ ਉੱਤੇ ਡਾਕਾ ਮਾਰਿਆ, ਜਿਹਨਾਂ ਨੇ ਆਪਣੀ ਨਸਲਾਂ ਦਾ ਸਵਾਰ ਲਈਆਂ ਪਰ ਆਪਣੇ ਹਲਕੇ ਦੇ ਲੋਕਾਂ ਦੇ ਨਾ ਚੰਗੇ ਸਕੂਲ ਬਣਾਏ ਅਤੇ ਨਾ ਹੀ ਉਹਨਾਂ ਲਈ ਹਯਾਤੀ ਦੀਆਂ ਮੁੱਢਲਾ ਸਹੂਲਤਾਂ ਦਾ ਕੋਈ ਐਸਾ ਇੰਤਜ਼ਾਮ ਕੀਤਾ ਜਿਹੜਾ ਕਾਬਲੇ ਤਹਿਸੀਨ ਹੋਵੇ। ਅੱਜ ਇਹ ਲੋਕ ਵਜ਼ਾਰਤ ਉਜ਼ਮਾ ਹੰਢਾ ਕੇ ਸੈਨੇਟ ਦੀ ਚੇਅਰਮੈਨੀ ਕੱਛੇ ਮਾਰ ਕੇ ਇਹ ਸੁਣਾਉਂਦੇ ਨੇ ਕਿ ਪੰਜਾਬ ਦੀ ਮਰੂਮੀਆਂ ਦਾ ਜ਼ਿੰਮੇਦਾਰ ਕੋਈ ਹੋਰ ਹੈ। ਉਹ ਕਿਹੜਾ ਦੌਰ ਸੀ ਜਿਹਦੇ ਵਿੱਚ ਯੂਸਫ ਰਾਜ ਗਿਲਾਨੀ, ਮਖਦੂਮ ਜਾਂ ਦੂਜੇ ਅਜਿਹੇ ਲੋਕ ਜਿਹੜੇ ਵੰਡ ਦਾ ਨਾਅਰਾ ਲਾ ਰਹੇ ਨੇ ਇਹ ਸਰਕਾਰਾਂ ਵਿੱਚ ਆਮ ਅਹੁਦੇ 'ਤੇ ਫਾਇਜ਼ ਨਹੀਂ ਰਹੇ। ਉਹ ਕਿਹੜਾ ਜ਼ਮਾਨਾ ਸੀ ਜਦ ਇਹਨਾਂ ਨੇ ਸਟੈਬਲਿਸ਼ਮੈਂਟ ਹੱਥ ਮਿਲਾ ਕੇ ਪੰਜਾਬ ਦੇ ਵਸਾਇਲ ਨਹੀਂ ਲੁੱਟੇ। ਇਹਨਾਂ ਦੇ ਕਾਰੋਬਾਰ ਕਿਸ ਦੌਰ ਵਿੱਚ 10 ਦਾ ਜ਼ਰਬ ਖਾ ਕੇ ਨਹੀਂ ਵਧੇ। ਇਹਨਾਂ ਕੋਲ ਜੋ ਵੀ ਹੈ ਉਹ ਪੰਜਾਬ ਦੀ ਧਰਤੀ ਅਤੇ ਇਸ ਪਾਕਿਸਤਾਨ ਦਿੱਤਾ ਹੋਇਆ ਹੈ। ਇਹਨਾਂ ਦੀਆਂ ਔਲਾਦਾਂ ਯੂਰਪ ਜਾਂ ਤਰੱਕੀ ਯਾਫਤਾ ਮੁਲਕਾਂ ਵਿੱਚ ਅਸਾਸੇ ਬਣਾਉਣ, ਕਾਰੋਬਾਰ ਕਰਨ ਅਤੇ ਡਾਲਰਾਂ ਵਿੱਚ ਅਯਾਸ਼ੀ ਕਰਨ ਤਾਂ ਸਾਡੇ ਦੇਸ਼ ਪੰਜਾਬ ਵਿੱਚ ਵਸਣ ਵਾਲੇ ਆਮ ਪੰਜਾਬੀ ਉਹਨਾਂ ਸਹੂਲਤਾਂ ਤੋਂ ਵੀ ਮਹਿਰੂਮ ਰਹਿਣ ਜਿਹੜੀਆਂ ਕਿਸੇ ਵੀ ਬੰਦੇ ਦੀ ਸਿਹਤ ਲਈ ਲਾਜ਼ਮੀ ਕਰਾਰ ਦਿੱਤੀਆਂ ਜਾਂਦੀਆਂ ਨੇ। ਨਾ ਉਹਨਾਂ ਨੂੰ ਪੀਣ ਦਾ ਪਾਣੀ ਮੁਯੱਸਰ ਅਤੇ ਨਾ ਮਿਆਰੀ ਖੁਰਾਕ। ਜਨੂਬੀ ਪੰਜਾਬ ਦੇ ਇਹ ਵੰਡ ਪਾਉਣ ਵਾਲੇ ਲੀਡਰ ਆਪਣੇ ਹਲਕੇ ਦੇ ਲੋਕਾਂ ਨੂੰ ਤਾਂ ਬੱਤੀ ਤੱਕ ਨਹੀਂ ਦੇ ਸਕੇ। ਇਹ ਲੋਕ ਕਿਵੇਂ ਕਹਿ ਸਕਦੇ ਨੇ ਕਿ ਉਸ ਖਿੱਤੇ ਦੀ ਤਰੱਕੀ ਦਾ ਰਾਹ ਉਹਨਾਂ ਲੋਕਾਂ ਡੱਕਿਆ ਜਿਹੜੇ ਅੱਜ ਵੀ ਆਪਣੇ ਜਨੂਬ ਵਿੱਚ ਵਸਣ ਵਾਲੇ ਭੈਣ ਭਰਾਵਾਂ ਲਈ ਅਜ਼ਾਫੀ ਫੰਡ ਰੱਖਦੇ ਨੇ। ਬਹਰਹਾਲ ਮੈਂ ਡੰਕੇ ਦੀ ਚੋਟ 'ਤੇ ਆਖ ਰਿਹਾ ਹਾਂ ਕਿ ਸਰਕਾਰ ਇਸ ਤੋਂ ਪਹਿਲਾਂ ਸ਼ਹਬਾਜ਼ ਸ਼ਰੀਫ ਦੀ ਸੀ ਜਾਂ ਫਿਰ ਅੱਜ ਮਰੀਅਮ ਨਵਾਜ਼ ਦੀ ਹੈ। ਦੋਵਾਂ ਦੌਰਾਂ ਵਿੱਚ ਜਨੂਬੀ ਪੰਜਾਬ ਨੇ ਸ਼ਾਨਦਾਰ ਤਰੱਕੀ ਕੀਤੀ। ਇਹਦੀ ਰਾਹ 'ਚ ਜੇ ਕਿਸੇ ਰੁਕਾਵਟ ਪੈਦਾ ਕੀਤੀ ਅਤੇ ਉਹ ਟੋਲਾ ਸੀ ਜਿਹੜਾ ਹਮੇਸ਼ਾ ਤੋਂ ਵੰਡ ਦਾ ਰੌਲਾ ਪਾ ਕੇ ਆਪਣੀ ਨਾਲਾਇਕੀ ਅਤੇ ਪੰਜਾਬ ਦੁਸ਼ਮਣ ਦੇ ਜ਼ਹਿਰੀਲੇ ਜਜ਼ਬਾਤ ਪੁਸ਼ੀਦਾ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ। ਅੱਜ ਮਰੀਅਮ ਨਵਾਜ਼ ਜਿਸ ਤੇਜ਼ੀ ਨਾਲ ਪੰਜਾਬ ਦੀ ਤਰੱਕੀ ਦਾ ਸਫ਼ਰ ਤੈਅ ਕਰ ਰਹੀ ਹੈ, ਇਹਦੀ ਮਿਸਾਲ ਮਾਜ਼ੀ ਵਿੱਚ ਕਦੀ ਵੀ ਨਹੀਂ ਲੱਭਦੀ। ਹੁਣ ਇਹਨਾਂ ਫਸਲੀ ਬਟੇਰਿਆਂ ਨੂੰ ਇਹ ਫਿਕਰ ਹੈ ਕਿ ਜੇਕਰ ਜਨੂਬੀ ਪੰਜਾਬ ਨੇ ਤਰੱਕੀ ਕਰ ਲਈ, ਉੱਥੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਇਹਨਾਂ ਦਾ ਉਹ ਚੂਰਨ ਜਿਹੜਾ ਇਹ ਮਾਰੂਮੀ ਦੇ ਨਾਂ 'ਤੇ ਵੇਚਦੇ ਨੇ ਉਹ ਕਿਵੇਂ ਵੇਚੇਗਾ। ਸੱਜਣ ਪਿਆਰਿਓ, ਸਿੰਧ ਅਤੇ ਪੰਜਾਬ ਦੀ ਆਬਾਦੀ ਵਿੱਚ ਬਹੁਤ ਫਰਕ ਹੈ, ਪਰ ਤੁਸੀਂ ਹੈਰਾਨ ਹੋਵੋਗੇ ਕਿ ਫੀ ਫਰਦ ਦੋਵਾਂ ਸੂਬਿਆਂ ਦੇ ਬਜਟ ਵਿੱਚ ਥੋੜ੍ਹਾ ਜਿਹਾ ਨਹੀਂ, ਨਮਾਇਆ ਫਰਕ ਵਿਖਾਈ ਦਿੰਦਾ ਹੈ। ਸਿੰਧ ਪੰਜਾਬ ਦੀ ਨਿਸਬਤ ਆਪਣੇ ਲੋਕਾਂ ਉੱਤੇ ਜ਼ਿਆਦਾ ਖਰਚ ਕਰਦਾ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਵਿੱਚੋਂ ਦੂਜੇ ਸੂਬਿਆਂ ਲਈ ਵੀ ਖਰਚਾ ਪਾਣੀ ਕੱਢਣਾ ਪੈਂਦਾ ਹੈ। ਪੰਜਾਬ ਫੀ ਫਰਦ ਸਿੰਧ ਤੋਂ ਬਹੁਤ ਘੱਟ ਖਰਚ ਕਰ ਰਿਹਾ ਹੈ, ਪਰ ਇਹਦੇ ਬਾਵਜੂਦ ਤੁਸੀਂ ਦੋਵਾਂ ਸੂਬਿਆਂ ਦੀ ਹਾਲਤ ਵੇਖ ਲਵੋ, ਤਰੱਕਿਆਤੀ ਕੰਮਾਂ ਦਾ ਜਾਇਜ਼ਾ ਲੈ ਲਵੋ, ਸਿਹਤ ਅਤੇ ਤਾਲੀਮ ਦੀਆਂ ਸਹੂਲਤਾਂ ਵੇਖ ਲਵੋ, ਤੁਹਾਨੂੰ ਪੰਜਾਬ ਦਾ ਦੂਰ ਦਰਾਜ਼ ਇਲਾਕਾ ਵੀ ਸਿੰਧ ਦੇ ਉਹਨਾਂ ਸ਼ਹਿਰਾਂ ਤੋਂ ਜ਼ਿਆਦਾ ਤਰੱਕੀ ਯਾਫਤਾ ਵਿਖਾਈ ਦੇਵੇਗਾ ਜਿਹਨਾਂ ਦੀਆਂ ਮਿਸਾਲਾਂ ਪੀਪਲਜ਼ ਪਾਰਟੀ ਦਿੰਦੀ ਰਹਿੰਦੀ ਹੈ। ਮੈਂ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੇਰੇ ਸਦਕਾਬਾਦ, ਰਹੀਮ ਯਾਰ ਖਾਂ, ਤੌਂਸਾ, ਚੰਗ, ਲਈਆ
ਜਾਂ ਦੂਜੇ ਸ਼ਹਿਰਾਂ ਨੂੰ ਸਿੰਧ ਦੇ ਕਿਸੇ ਵੀ ਸ਼ਹਿਰ ਨਾਲ ਪਰਖ ਕੇ ਵੇਖ ਲਵੋ, ਤੁਹਾਨੂੰ ਇਨਫਰਾਸਟਰਕਚਰ ਤੋਂ ਲੈ ਕੇ ਇੰਤਜ਼ਾਮੀ ਮਾਮਲਾਤ ਤੱਕ ਜ਼ਮੀਨ ਅਸਮਾਨ ਦਾ ਫਰਕ ਵਿਖਾਈ ਦੇਵੇਗਾ। ਮਰੀਅਮ ਸਰਕਾਰ ਨੇ ਕੁਝ ਅਰਸੇ ਵਿੱਚ ਇੰਨੇ ਜ਼ਿਆਦਾ ਤਰੱਕੀਆਤੀ ਕੰਮ ਕਰਾਏ ਨੇ ਜਿਨ ਦੀ ਮਿਸਾਲ ਪੀਪਲ ਪਾਰਟੀ ਦੀ 17 ਸਾਲਾ ਹਕੂਮਤ ਵੀ ਨਹੀਂ ਲੱਭਦੀ। ਹੁਣ ਲੋਕਾਈ ਐਡੀ ਬੇਵਕੂਫ ਨਹੀਂ ਰਹੀ। ਕੁਝ ਚੰਦ ਅਜਿਹੇ ਮਨਸੂਬੇ ਵੇਖ ਕੇ ਮੁਤਮਿਨ ਹੋ ਜਾਏ ਜਿਹੜੇ ਹੱਥ ਦੇ ਦਿਦਾਰ ਸਿਰਫ ਵਹਾਉਣ ਲਈ ਹੁੰਦੇ ਨੇ। ਲੋਕਾਈ ਨੂੰ ਆਪਣੇ ਨੇੜੇ ਆਪਣੇ ਇਲਾਕੇ ਵਿੱਚ ਮੁੱਢਲੀਆਂ ਸਹੂਲਤਾਂ ਦਰਕਾਰ ਹੁੰਦੀਆਂ ਨੇ। ਉਹ TV ਉੱਤੇ ਚੱਲਣ ਵਾਲੇ ਇਸ਼ਤਿਹਾਰਾਂ ਨਾਲ ਮੁਤਮਿਨ ਨਹੀਂ ਹੁੰਦੀ। ਹੁਣ ਉਹ ਕੌਮ ਪ੍ਰਸਤੀ ਦੇ ਚੂਰਨ ਨਹੀਂ ਖਰੀਦਦੀ। ਹੁਣ ਉਹਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਕਾਲਾਬਾਗ ਡੈਮ ਹੋਵੇ, ਨਹਿਰਾਂ ਦੇ ਮਨਸੂਬੇ ਹੋਣ ਜਾਂ ਫਿਰ ਕੌਮ ਪ੍ਰਸਤੀ ਦਾ ਨਾਅਰਾ ਲਾ ਕੇ ਪੰਜਾਬ ਨੂੰ ਮੰਦਾ ਬੋਲਣਾ ਹੋਵੇ, ਇਹਦੇ ਪਿੱਛੇ ਸਰਕਾਰਾਂ ਦੀ ਨਲਾਇਕੀ ਬਿਲਕੁਲ ਨਹੀਂ ਲੁਕਾਈ ਜਾ ਸਕਦੀ। ਅੱਜ ਦਾ ਸਿੰਧੀ ਇੰਨਾ ਬਾਸ਼ਊਰ ਹੈ ਕਿ ਉਹ ਆਪਣੀ ਸਰਕਾਰ ਤੋਂ ਸਵਾਲ ਕਰਦਾ ਹੈ। ਉਹ ਪੁੱਛਦਾ ਹੈ ਕਿ ਪਹਿਲੋਂ ਭੱਟੋ, ਫਿਰ ਬੇਨਜ਼ੀਰ, ਫਿਰ ਸਰਦਾਰੀ, ਹੁਣ ਬਰਾਵਲ ਤੇ ਆਸਫਾ ਇਸ ਸਮੇਂ ਸਰਕਾਰ ਵਿੱਚ ਮੌਜੂਦ ਰਹਿ। ਵਜ਼ਾਰਤ ਉਜ਼ਮਾ ਤੋਂ ਲੈ ਕੇ ਵਜ਼ਾਰਤ ਆਲਾ ਤੱਕ ਇਹਨਾਂ ਦੀ ਸਰਕਾਰ ਨੇ ਖੂਬ ਹੁਕਮਰਾਨੀ ਕੀਤੀ। ਕੀ ਵਜ੍ਹਾ ਹੈ ਕਿ ਸਿੰਧ ਦੇ ਹਾਲਾਤ ਨਹੀਂ ਬਦਲੇ? ਕੀ ਵਜ੍ਹਾ ਹੈ ਕਿ ਆਮ ਸਿੰਧੀ ਆਜ਼ਾਦੀ ਦੇ ਮੁੱਢ ਅੱਖਾਂ ਤੋਂ ਹੀ ਮਹਿਰੂਮ ਹੈ? ਅੱਜ ਦਾ ਸਿੰਧੀ ਹੋਵੇ ਜਾਂ ਜਨੂਬੀ ਪੰਜਾਬ ਦਾ ਵਸਨੀਕ, ਉਹ ਗੁੰਗਾ ਨਹੀਂ। ਸੋਸ਼ਲ ਮੀਡੀਆ ਨੇ ਉਹਨੂੰ ਅਜਿਹੀ ਜ਼ਬਾਨ ਦਿੱਤੀ ਹੈ ਜਿਹਦੇ ਸਾਹਮਣੇ ਝੂਠ ਟੇਕ ਹੀ ਨਹੀਂ ਸਕਦਾ। ਉਹ ਆਪਣਾ ਹੱਕ ਮੰਗਣ ਲਈ ਆਵਾਜ਼ ਵੀ ਚੁੱਕਦਾ ਹੈ ਅਤੇ ਝੂਠੋ ਝੂਠ ਤਾਲੀ ਕਰਨ ਵਾਲੇ ਨੌਸ਼ਰਬਾਜ਼ ਸਿਆਸਤਦਾਨਾਂ ਦੀ ਅਸਲੀਅਤ ਵੀ ਜਾਣਦਾ ਹੈ। ਸੱਜਣ ਪਿਆਰਿਓ, ਮੈਂ ਅਖੀਰ ਉੱਤੇ ਇਹੋ ਗੱਲ ਆਖਾਂਗਾ ਕਿ ਜਿਵੇਂ ਮਰੀਅਮ ਨਵਾਜ਼ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਣ ਦਾ ਫੈਸਲਾ ਕੀਤਾ ਹੈ, ਇਸ ਸਿਰ ਰੁਕਣਾ ਨਹੀਂ ਚਾਹੀਦਾ। ਤੁਹਾਡਾ ਸਿਆਸੀ ਨਜ਼ਰੀਆ ਕੋਈ ਵੀ ਹੋਵੇ, ਤੁਸੀਂ ਕਿਸੇ ਵੀ ਸਿਆਸੀ ਜਮਾਤ ਨਾਲ ਜੁੜਤ ਰੱਖਦੇ ਹੋ, ਤੁਹਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬ ਦੇ ਲੋਕ ਨੇ। ਜੇਕਰ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਤਾਂ ਪੰਜਾਬ ਤੁਹਾਨੂੰ ਸਿਰ ਮੱਥੇ ਉੱਤੇ ਪਾਏਗਾ, ਅਤੇ ਜੇਕਰ ਤੁਸੀਂ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰੋਗੇ, ਪੰਜਾਬ ਦਾ ਖਾ ਕੇ ਇਹਨੂੰ ਮੰਦਾ ਬੋਲੋਗੇ, ਇਹਦੀ ਵੰਡ ਦੀ ਗੱਲ ਕਰੋਗੇ ਅਤੇ ਆਪਣੇ ਚੰਦ ਸਿਆਸੀ ਮਫਾਦਾਂ ਲਈ ਪੰਜਾਬ ਦੇ ਇਜਤਮਾਹੀ ਮਫਾਦਾਂ ਨੂੰ ਸੁਲਝ ਚੜਾਉਣ ਦੀ ਸਾਜ਼ਿਸ਼ ਚਾਹੋਗੇ, ਫਿਰ ਪੰਜਾਬ ਤੁਹਾਨੂੰ ਹਰਗਿਜ਼ ਮਾਫ ਨਹੀਂ ਕਰੇਗਾ। ਅੱਜ ਦਾ ਪੰਜਾਬ ਰੱਦੇ ਅਮਲ ਦੇਣ ਵਾਲਾ ਪੰਜਾਬ ਹੈ। ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝਾਏਗਾ ਵੀ, ਅਤੇ ਜੇ ਤੁਸੀਂ ਗੱਲਾਂ ਅਤੇ ਦਲੀਲਾਂ ਨਾਲ ਨਾ ਸਮਝੇ ਤਾਂ ਫਿਰ ਤੁਹਾਡੀ ਠੂਹੀ ਲਾਲ ਕਰਕੇ ਅਜਿਹਾ ਸਬਕ ਦੇਗਾ ਜਿਹਨੂੰ ਤੁਹਾਡੀਆਂ ਆਉਣ ਵਾਲੀਆਂ 7 ਨਸਲਾਂ ਵੀ ਯਾਦ ਰੱਖਣਗੀਆਂ। ਉਮੀਦ ਹੈ ਕਿ ਦੇਸ਼ ਪੰਜਾਬ ਦੇ ਖਿਲਾਫ ਬਕਵਾਸ ਕਰਨ ਵਾਲੇ ਜੋ ਲੋਕ ਜਿਹੜੇ ਇਸ ਦੇਸ਼ ਦਾ ਖਾ ਕੇ ਆਰਾਮ ਕਰਦੇ ਨੇ, ਉਹਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਹੁਣ ਪੰਜਾਬ ਦੇ ਖਿਲਾਫ ਸਾਜ਼ਿਸ਼ ਦਾ ਮਤਲਬ ਆਪਣੀ ਸਿਆਸੀ ਕਬਰ ਨੂੰ ਹੋਰ ਗਹਿਰਾ ਕਰਨਾ ਹੈ। ਅੱਜ ਲਈ ਇੰਨੀਆਂ ਗੱਲਾਂ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਹੱਸਦਾ ਅਤੇ ਵਸਦਾ ਰੱਖੇ। ਇਹਦੇ ਵਸਨੀਕਾਂ ਨੂੰ ਹਰ ਉਹ ਖੁਸ਼ੀ ਦੇਵੇ ਜਿਹੜੀ ਉਹਨਾਂ ਦਾ ਮੁਕੱਦਰ ਸਵਾਰ ਦੇਵੇ। ਇੱਥੇ ਸਦਾ ਹੀ ਰੱਬ ਦੀ ਮਿਹਰ ਰਵੇ। ਇੱਥੋਂ ਦੇ ਬੂਟੇ ਖਿੜਦੇ ਰਹਿਣ ਅਤੇ ਆਪਣੀਆਂ ਖੁਸ਼ਬੂਆਂ ਨਾਲ ਸਾਡੀਆਂ ਫਜ਼ਾਵਾਂ ਮਹਿਕਾਉਂਦੇ ਰਹਿਣ। ਵਸਦਾ ਰਹੇ ਪੰਜਾਬ ਅਤੇ ਵਸਦੇ ਰਹਿਣ ਇਸ ਦੇ ਵਸਨੀਕ। ਇਜਾਜ਼ਤ ਦਿਓ, ਰੱਬ ਰੱਖਾ।